ਸਾਡੇ ਕੁਰਾਨ 'ਚ ਸਾਡੇ ਰੱਬ ਨੇ ਕਿੰਨਾ ਪਿਆਰਾ ਸਾਨੂੰ ਕਾਨੂੰਨ ਦਿੱਤਾ ਹੈ, ਅਸੀਂ ਉਹਨੂੰ ਨਾਫਜ਼ ਨਹੀਂ ਕਰ ਸਕੇ 75 ਸਾਲਾਂ ਤੋਂ। ਮੈਂ ਜਮਾਤੇ ਇਸਲਾਮੀਆਂ ਜਿੰਨੀਆਂ ਵੀ ਜਮਾਤਾਂ ਨੇ ਇਸਲਾਮ ਦੇ ਖਾਤਰ ਜਿਹੜੀਆਂ ਲੱਗੀਆਂ ਹੋਈਆਂ ਨੇ, ਮੈਂ ਉਹਨਾਂ ਦੇ ਅੱਗੇ ਰਿਕਵੈਸਟ ਕਰਾਂਗਾ, ਹੁਣ ਟਾਈਮ ਹੈ, ਹੁਣ ਇਹ ਵਕਤ ਹੈ ਕਿ ਤੁਸੀਂ ਇਸਲਾਮ ਦਾ ਨਾਰਾ ਲਾਓ, ਇਸਲਾਮ ਦੇ ਕਾਨੂੰਨ ਦਾ ਨਾਰਾ ਲਾਓ ਤੇ ਉਹ ਇਸਲਾਮ ਨਾਫਜ਼ ਕਰੋ ਕਿ ਢਾਲ ਬਣ ਜਾਵੇ, ਤੁਹਾਡਾ ਮੁਲਕ ਇੱਕ ਮਿਸਾਲ ਬਣ ਜਾਵੇ। ਜਿੰਨੇ ਵੀ ਇਸਲਾਮੀ ਜਮਾਤਾਂ ਨੇ ਸਾਰੀਆਂ ਇੱਕ ਹੋ ਕੇ ਇੱਕ ਨਾਰਾ ਲਾਓ ਕਿ ਇਸਲਾਮੀ ਕਾਨੂੰਨ ਨਾਲਾ ਹੀ ਲਿਆਣਾ ਹੈ, ਤੇ ਇਨਸ਼ਾਅੱਲਾ ਅੱਲਾਹ ਪਾਕ ਤੁਹਾਡੀ ਮਦਦ ਕਰੇਗਾ। ਜਦੋਂ ਤੁਸੀਂ ਦਿਲੋਂ ਕੇ ਕੋਸ਼ਿਸ਼ ਕਰੋਗੇ ਅੱਲਾਹ ਪਾਕ ਤੁਹਾਡੀ ਮਦਦ ਕਰੇਗਾ, ਤੇ ਇਨਸ਼ਾਅੱਲਾ ਜਦੋਂ ਅੱਲਾਹ ਮਦਦ ਕਰੇਗਾ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕੇਗਾ, ਫਿਰ ਇਸ ਮੁਲਕ ਨੂੰ ਤਰੱਕੀ ਤੋਂ ਕੋਈ ਨਹੀਂ ਰੋਕ ਸਕੇਗਾ। ਦੋਸਤੋ, ਵੱਡੇ ਲੀਡਰਾਂ ਨੂੰ ਵੀ ਮੈਂ ਇੱਕ ਛੋਟਾ ਪੈਗਾਮ ਦੇਣਾ ਚਾਹਨਾ ਕਿ ਤੁਹਾਡੇ ਵੀ ਬਜ਼ੁਰਗ ਜਿਹੜੇ ਨੇ ਨਾ, ਕਈਆਂ ਦੇ ਆਏ ਹੋਣਗੇ ਉਧਰੋਂ, ਬੜੇ ਹਾਲਾਤ ਮੁਸ਼ਕਿਲਾਂ 'ਚ ਵੀ ਆਏ ਹੋਣਗੇ, ਸ਼ਾਇਦ ਅੱਛੇ ਹਾਲਾਤਾਂ 'ਚ ਵੀ ਆਏ ਹੋਣਗੇ, ਮਗਰ ਉਹ ਨਹੀਂ ਨਾ ਰਹੇ। ਸਾਡੇ ਬਜ਼ੁਰਗ ਸਾਡੇ ਕੋਲ ਛੱਡ ਗਏ ਨਾ, ਸਾਡੇ ਲੀਡਰ ਕਈ ਛੱਡ ਗਏ ਨਾ, ਅਸੀਂ ਵੀ ਛੱਡ ਜਾਣਾ ਹੈ, ਤੁਸੀਂ ਵੀ ਛੱਡ ਜਾਣਾ। ਤੁਸੀਂ ਅਰਬਾਂ ਖਰਬਾਂ ਪਤੀ ਜੇ, ਭਾਵੇਂ ਤੁਸੀਂ ਕੁਝ ਵੀ ਨਹੀਂ ਹੈਗੇ, ਭਾਵੇਂ ਤੁਸੀਂ ਬਹੁਤ ਅਮੀਰ ਜੇ, ਤੁਹਾਡੇ ਕੋਲ ਇਸ ਦੌਲਤ ਨੇ ਇੱਥੇ ਹੀ ਰਹਿ ਜਾਣਾ, ਤੁਸੀਂ ਖਾਲੀ ਚਲੇ ਜਾਣਾ। ਕੋਈ ਐਸਾ ਕੰਮ ਕਰ ਜਾਓ ਕਿ ਤਾਰੀਖ ਦੇ ਵਿੱਚ ਤੁਹਾਡਾ ਨਾਂ ਰਹਿ ਜਾਵੇ, ਮੁਸਲਮਾਨ ਕੌਮ ਹੈ ਪਾਕਿਸਤਾਨ ਤੁਹਾਨੂੰ ਹਮੇਸ਼ਾ ਯਾਦ ਕਰੇ। ਐਸਾ ਕੰਮ ਕਰੋ, ਉਹ ਕੰਮ ਅੱਛਾ ਹੈ ਦੋਸਤੋ ਕਿ ਤੁਸੀਂ ਕੋਈ ਐਸਾ ਕੰਮ ਕਰਕੇ ਜਾਓ ਉਹਦੇ ਨਾਲ ਪਾਕਿਸਤਾਨੀ ਆਵਾਮ ਤੁਹਾਨੂੰ, ਜਦੋਂ ਤੱਕ ਪਾਕਿਸਤਾਨ ਰਹੇਗਾ ਤੁਹਾਡਾ ਨਾਂ ਰਹੇਗਾ। ਉਹ ਕੰਮ ਅੱਛਾ ਹੈ ਕਿ ਤੁਸੀਂ ਅਰਬਾਂ ਖਰਬਾਂ ਡਾਲਰ ਜੋੜ ਲੋਗੇ ਤੇ ਉਹ ਇੱਕ ਦਿਨ ਤੁਹਾਡੇ ਬੱਚੇ ਉਹਨਾਂ ਤੇ ਲੜਦੇ ਫਿਰਨਗੇ, ਉਹ ਅੱਛਾ ਹੈ। ਇਹ ਫੈਸਲਾ ਤੁਸੀਂ ਖੁਦ ਕਰਨਾ ਹੈ ਕਿ ਤੁਹਾਨੂੰ ਦੌਲਤ ਜ਼ਿਆਦਾ ਪਿਆਰੀ ਹੈ ਕਿ ਤੁਹਾਨੂੰ ਆਪਣਾ ਨਾਂ, ਆਪਣੀ ਇੱਜ਼ਤ, ਆਪਣੇ ਨਬੀ ਦਾ ਨਾਂ ਦੀ ਇੱਜ਼ਤ ਤੇ ਆਪਣੇ ਸੋਹਣੇ ਰੱਬ ਦਾ ਨਾਂ ਜ਼ਿਆਦਾ ਪਿਆਰਾ ਹੈ।